ਅੱਗੇ ਆਪਾਂ ਕੁਛ ਕੁ ਡਿਸਕਸ ਕਰਦੇ ਜਾਈਏ ਰਾਜਕਨਵੀਰ ਸਿੰਘ ਜੀ ਐਸਵੀ 553 ਨੂੰ ਲੈ ਕੇ ਜੋ ਪਿਛਲੇ ਜੀ 2 ਹਫ਼ਤਿਆਂ ਦੇ ਦੌਰਾਨ ਪ੍ਰੋਟੈਸਟ ਵੀ ਹੋਏ ਆ ਕੀ ਕੁਝ ਆਪਾਂ ਖੱਟਿਆ ਕੀ ਕੁਝ ਗਵਾਇਆ। ਸੋ ਬਹੁਤ ਕੁਝ ਉਹਦੇ ਵਿੱਚੋਂ ਪੋਜ਼ਿਟਿਵ ਸਾਡੇ ਸਾਹਮਣੇ ਆਇਆ ਹੈਗਾ। ਜੇ ਐਸਵੀ 553 ਨੂੰ ਲੈ ਕੇ ਦੇਖਿਆ ਜਾਵੇ ਜੋ ਪਿਛਲੇ ਹਫ਼ਤੇ ਪ੍ਰੋਟੈਸਟ ਹੋਇਆ ਸੀ ਉਹ ਇੱਕ ਰਿਪਬਲਿਕਨਸ ਵੱਲੋਂ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਜੋ ਜੇਮਸ ਗੈਲਾਗਰ ਹੈਗੇ ਆ ਸੈਨੇਟਰ ਯੂਬਾ ਸਿਟੀ ਤੋਂ ਉਹਨਾਂ ਨੇ ਵੀ ਕ੍ਰਾਈਮ ਕੈਲੀਫੋਰਨੀਆ ਕਿੰਨਾ ਵੱਧ ਰਿਹਾ ਵੀ ਇਨਫ ਇਜ਼ ਇਨਫ ਤੇ ਮੇਕ ਕ੍ਰਾਈਮ ਲੀਗਲ ਇਨ ਕੈਲੀਫੋਰਨੀਆ ਉਹਨਾਂ ਨੇ ਪ੍ਰੈਸ ਕਾਨਫਰੰਸ ਰੱਖੀ ਹੋਈ ਸੀ। ਸੋ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਵੀ ਜਿਹੜਾ ਸਾਡਾ ਇਸ਼ੂ ਆ 553 ਦਾ ਇਹ ਨੈਸ਼ਨਲ ਲੈਵਲ ਤੇ ਪਹੁੰਚਾਇਆ ਜਾਵੇ ਕਿੱਦਾਂ ਹੋ ਸਕਦਾ ਹੈ ਤੇ ਉਹ ਸਭ ਤੋਂ ਵਧੀਆ ਮੌਕਾ ਸੀ। ਇਸ ਸਾਰੇ ਦੇ ਦੌਰਾਨ ਬਹੁਤ ਸਾਰੇ ਵਲੰਟੀਅਰਸ ਨੇ ਬਹੁਤ ਜ਼ਿਆਦਾ ਕੰਮ ਕੀਤਾ ਉਹਨਾਂ ਸਾਰਿਆਂ ਦਾ ਜਿਹੜਾ ਧੰਨਵਾਦ ਆ। ਕਈ ਵਾਰ ਕੀ ਹੁੰਦਾ ਵੀ ਕਈ ਵਲੰਟੀਅਰਸ ਜਾਂ ਕਈ ਇਦਾਂ ਦੇ ਲੋਕ ਹੁੰਦੇ ਆ ਉਹਨਾਂ ਦਾ ਨਾਮ ਆਪਾਂ ਮੈਂਸ਼ਨ ਕਰਨ ਨੂੰ ਭੁੱਲ ਜਾਂਦੇ ਆ। ਇੱਕ ਜ਼ਰੂਰ ਮੈਂ ਦੱਸਦਾ ਜਾਵਾਂ ਕਰਮ ਸਿੰਘ ਵੈਂਸ ਜੋ ਯੂਬਾ ਸਿਟੀ ਤੋਂ ਸੁਪਰਵਾਈਜ਼ਰ ਆ ਉਹਨਾਂ ਨੇ ਇਹਦੇ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ ਸੀ ਕਿਉਂਕਿ ਪ੍ਰੋਟੈਸਟ ਤੋਂ ਬਾਅਦ ਕਈ ਇਹ ਕਹਿੰਦੇ ਰਹੇ ਦੇਖੋ ਜੀ ਇਹ ਰਿਪਬਲਿਕਨਸ ਨੇ ਹਾਈਜੈਕ ਕਰ ਲਿਆ ਇਹ ਇਦਾਂ ਨਹੀਂ ਹੋਣਾ ਚਾਹੀਦਾ ਸੀ ਆਹ ਨਹੀਂ ਹੋਣਾ ਚਾਹੀਦਾ ਸੀ। ਸੋ ਰਿਪਬਲਿਕਨਸ ਤਾਂ ਆਲਰੇਡੀ ਸਪੋਰਟ ਕਰ ਰਹੇ ਸੀ ਇਸ ਬਿੱਲ ਦੇ ਅਗੇਂਸਟ ਉਹ ਆਪਾਂ ਨੂੰ ਪਤਾ ਹੀ ਹੈਗਾ। ਪਰ ਇਸ ਬਿੱਲ ਨੂੰ ਜਦੋਂ ਇਹ ਪ੍ਰੈਸ ਕਾਨਫਰੰਸ ਦੇ ਦੌਰਾਨ ਆਪਾਂ ਇੰਨੀ ਵੱਡੀ ਗਿਣਤੀ 'ਚ 2250 ਦੇ ਕਰੀਬ ਉੱਥੇ ਪਹੁੰਚੇ ਆ ਹੁਣ ਨੈਸ਼ਨਲ ਲੈਵਲ ਦੇ ਉੱਤੇ ਰਿਕੋਗਨੀਸ਼ਨ ਮਿਲੀ ਆ। ਪਿਛਲੇ 3-4 ਦਿਨਾਂ ਦਾ ਜਿੰਨਾ ਵੀ ਮੀਡੀਆ ਆ ਤੁਸੀਂ ਉਹਨੂੰ ਖੋਲ ਕੇ ਦੇਖ ਲਓ ਟੀਵੀ ਦੇਖ ਲਓ ਫੇਸਬੁੱਕ ਯੂਟਿਊਬ ਖਬਰਾਂ ਇਹ ਬਹੁਤ ਜ਼ਿਆਦਾ ਕਵਰ ਹੋਇਆ ਵੀ ਕਿਸ ਤਰ੍ਹਾਂ ਜਿਹੜੇ ਸਮਾਲ ਬਿਜ਼ਨਸ ਓਨਰਸ ਆ ਉਹ 553 ਦੇ ਅਗੇਂਸਟ ਇਕੱਠੇ ਹੋਏ ਆ ਵੀ ਇਹਦਾ ਸਾਡਾ ਸਾਰਾ ਕੁਝ ਹੀ ਡੋਬ ਦਊਗਾ ਫਾਈਨ ਕਿੰਨਾ ਹੋਣਾ ਆ ਸਿਕਿਉਰਿਟੀ ਨੂੰ ਲੈ ਕੇ ਸਾਰਾ ਕੁਝ। ਸੋ ਜੈਸੀ ਵਾਟਰਸ ਫੌਕਸ ਨਿਊਜ਼ ਦੇ ਐਂਕਰ ਹੈਗੇ ਆ ਉਹਨਾਂ ਦਾ ਸ਼ੋਅ ਲਗਭਗ 33 ਮਿਲੀਅਨ ਲੋਕ ਸੁਣਦੇ ਹੈਗੇ ਆ 800 ਦੇ ਕਰੀਬ ਜੋ ਚੈਨਲਸ ਆ ਉਹਨਾਂ ਦੇ ਉੱਤੇ ਬ੍ਰੌਡਕਾਸਟ ਕੀਤਾ ਜਾਂਦਾ ਉਹਦੇ ਵਿੱਚ 5 ਤੋਂ 7 ਮਿੰਟ ਦਾ ਸੈਗਮੈਂਟ ਜੋ ਆ ਉਹ ਬਿੱਲ 553 ਦਾ ਸੀ। ਹਾਲਾਂਕਿ ਉਹ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਹੋਰ ਵੀ ਕ੍ਰਾਈਮ ਨੂੰ ਲੈ ਕੇ ਉਹ ਤਾਂ ਉਹਨੇ ਆਲਰੇਡੀ ਆਰਗੇਨਾਈਜ਼ ਕੀਤਾ ਹੀ ਸੀ ਵੀ ਇੱਕ ਬੰਦੇ ਨੇ ਇੱਥੇ ਬੋਲਣਾ ਹੈਗਾ ਬਿਜ਼ਨਸ ਓਨਰ ਨੇ ਵੀ ਸਾਨੂੰ ਕਿੱਦਾਂ ਇਫੈਕਟ ਹੋ ਰਿਹਾ ਇੱਕ ਵੀ ਮੇਰਾ ਮੁੰਡੇ ਨੂੰ ਮਾਰਤਾ ਇੱਕ ਜਿਹੜਾ ਸੀ ਵੀ ਮੇਰੀ ਕੁੜੀ ਨੂੰ ਮਾਰਿਆ ਉਹ ਕਿੱਦਾਂ ਉਹਨਾਂ ਨੂੰ ਛੱਡ ਦਿੱਤਾ ਗਿਆ ਉਹ ਜਿਹੜੀਆਂ ਪ੍ਰੋਪੋਜੀਸ਼ਨਸ ਜਾਂ ਜਿਹੜੇ ਉਹ ਬਿੱਲ ਆ ਰਹੇ ਸੀ। ਸੋ ਹੁਣ ਆਪਾਂ ਦੇਖਿਆ ਪਿਛਲੇ 2 ਦਿਨਾਂ ਦੇ ਦੌਰਾਨ ਕੈਲੀਫੋਰਨੀਆ 'ਚ ਸਮੈਸ਼ ਗ੍ਰੈਬ ਹੋਇਆ ਵੱਡੇ ਐਲ ਮੌਂਟੇ ਦੇ ਵਿੱਚ ਜੀ ਨੋਰਸਡੋਮ ਸਟੋਰ ਦੇ ਵਿੱਚ ਹੋਇਆ ਆ 50 ਜਣੇ ਇਕੱਠੇ ਵੜ ਗਏ 1 ਲੱਖ ਤੋਂ ਵੱਧ ਦਾ ਸਮਾਨ ਚੱਕ ਕੇ ਲੈ ਗਏ। ਹੂੰ ਕੀ ਹੁੰਦਾ ਸੀ ਵੀ ਆਪਣੇ ਬੰਦਿਆਂ ਦੇ ਗੈਸ ਸਟੇਸ਼ਨ ਸਟੋਰ ਗਰੋਸਰੀ ਸਟੋਰ ਰੈਸਟੋਰੈਂਟ ਲੁੱਟ ਹੁੰਦੇ ਸੀ ਕਦੇ ਖਬਰ 'ਚ ਨਹੀਂ ਆਉਂਦੇ ਸੀ ਬਹੁਤ ਘੱਟ ਖਬਰ 'ਚ ਆਉਂਦੇ ਸੀ ਕਿਉਂਕਿ ਜਿਹੜੇ 7-Eleven ਵਾਲੇ ਆ ਉਹਨਾਂ ਨੇ ਕੰਡੀਸ਼ਨਾਂ ਹੀ ਇਦਾਂ ਦੀਆਂ ਲਾਈਆਂ 7-Eleven ਫਰੈਂਚਾਈਜ਼ੀ ਓਨਰਸ ਦੇ ਉੱਤੇ ਵੀ ਤੁਸੀਂ ਕੋਈ ਸਟੇਟਮੈਂਟ ਨਹੀਂ ਦੇ ਸਕਦੇ ਮੀਡੀਆ ਨੂੰ ਤੁਸੀਂ ਕੋਈ ਆਪਣੀ ਵੀਡੀਓ ਨਹੀਂ ਦੇ ਸਕਦੇ ਉਹਨਾਂ ਨੂੰ ਕੀ ਆ ਉਹਨਾਂ ਨੂੰ ਤਾਂ ਆਪਣੀ ਫਰੈਂਚਾਈਜ਼ੀ ਫੀਸ ਮਿਲੀ ਜਾਂਦੀ ਆ ਵਿਚਾਰੇ ਥੱਲੇ ਵਾਲੇ ਮਾਰਨ ਜੋ ਮਰਜ਼ੀ ਹੋਣ। ਸੋ ਇਸ ਸਾਰੇ ਕਾਸੇ ਦੇ ਵਿੱਚ ਸਾਰੇ ਜਣੇ ਇਕੱਠੇ ਹੋਏ ਤੇ ਹੁਣ ਇਹ ਜਿਹੜਾ ਮੁੱਦਾ ਆ ਤੁਸੀਂ ਕਿਤੇ ਵੀ ਦੇਖ ਲਓ ਵੀ ਬਹੁਤ ਭਖਿਆ ਪਿਆ ਆ ਉਹਦੇ ਵਿੱਚ ਜੋ ਪੰਜਾਬੀ ਆ ਉਹ ਇੱਕ ਤਾਂ ਇਹ ਹੋਇਆ ਵੀ ਹੁਣ ਦੇਖੋ ਪੂਰੇ ਅਮਰੀਕਾ ਲੈਵਲ ਤੇ ਜਿੰਨੀ ਵੱਡੀ ਕਵਰੇਜ ਹੋਈ ਆ ਲੋਕਾਂ ਨੂੰ ਜੀ ਪਤਾ ਜੀ ਲੱਗਿਆ ਵੀ ਭਾਈ ਆ ਦਸਤਾਰਾਂ ਵਾਲੇ ਆ ਪੰਜਾਬੀ ਬੰਦੇ ਬਹੁਤ ਬਿਜ਼ਨਸ ਓਨ ਕਰਦੇ ਆ। ਇਹ ਨਹੀਂ ਵੀ ਜਿਸ ਤਰ੍ਹਾਂ ਬਹੁਤ ਵਾਰ ਮੀਡੀਆ ਨੈਗੇਟਿਵ ਸੈਂਸ ਚ ਕਹਿੰਦਾ ਰਹਿੰਦਾ ਜੀ ਇਹ ਤਾਂ ਜੀ ਟੈਕਸੀ ਡਰਾਈਵਰ ਆ ਹਾਲਾਂਕਿ ਮੇਰੇ ਟੈਕਸੀ ਡਰਾਈਵਰ ਜਿੰਨੇ ਵੀ ਵੀਰ ਆ ਇਹਨੂੰ ਨੈਗੇਟਿਵ ਸੈਂਸ ਚ ਨਾ ਲਿਓ। ਬਹੁਤ ਸਾਰੇ ਜਿਹੜੇ ਟੈਕਸੀ ਡਰਾਈਵਰ ਆ ਕਿਉਂਕਿ ਜਦੋਂ ਊਬਰ ਲਿਫਟ ਨੇ ਟੈਕਸੀ ਦਾ ਬਿਜ਼ਨਸ ਮਾਰਤਾ ਸੋ ਬਹੁਤ ਸਾਰੇ ਬੰਦੇ ਆਪਣੇ ਬਿਜ਼ਨਸ ਦੇ ਵਿੱਚ ਪੈ ਗਏ ਜੀ ਜੀ ਤੇ ਉਹ ਵੀ ਐਕਸਪੋਜ਼ਰ ਜਿਹੜਾ ਬਹੁਤ ਵਧੀਆ ਵਧੀਆ ਹੋਇਆ। ਸੋ ਕੱਲਾ ਹੁਣ ਇਹ ਨਹੀਂ ਹੈ ਵੀ ਆਪਾਂ ਜੋ ਸਾਡੇ ਨਾਲ ਕੱਲੇ ਬਿਜ਼ਨਸ ਓਨਰ ਜੁੜੇ ਹੈਗੇ ਆ ਬਹੁਤ ਸਾਰੇ ਇੰਡੀਪੈਂਡੈਂਟ ਲੋਕ ਵੀ ਜੁੜੇ ਆ। ਪਿਛਲੇ ਵੀਕਐਂਡ ਦੇ ਦੌਰਾਨ ਕਾਰ ਜੈਕਿੰਗ ਹੋਈ ਆ ਓਕਲੈਂਡ ਦੇ ਵਿੱਚ ਹੂੰ ਇੱਕ ਵੀਤਨਾਮੀ ਮੂਲ ਦੀ ਬੀਬੀ ਗੈਸ ਭਰਾ ਰਹੀ ਸੀ ਤੇ ਉੱਥੋਂ ਇੱਕ ਜਿਹੜਾ ਬੜਿਆ ਬੰਦਾ ਫਰੰਟ ਡੋਰ ਖੋਲਿਆ ਦਵਾ ਸੱਟ ਉਹਨੂੰ ਕਾਰ ਸਟਾਰਟ ਕੀਤੀ ਤੇ ਭਜਾ ਲਈ ਤੇ ਉਹਦਾ ਜਿਹੜਾ ਗੈਸ ਵਾਲਾ ਪਾਈਪ ਹੁੰਦਾ ਉਹ ਵੀ ਨਾਲੇ ਸੀ ਟੁੱਟ ਗਿਆ ਤੇ ਉਹ ਸਿਰ ਭਾਰ ਉੱਥੇ ਵਿਚਾਰੀ ਡਿੱਗ ਪਈ ਹਨਾ। ਤੇ ਇੱਕ ਬਿੱਲ ਇਦਾਂ ਦਾ ਵੀ ਆ ਰਿਹਾ ਜਿਹਦੇ ਚ ਜਿਹੜੀ ਕਾਰ ਜੈਕਿੰਗ ਹੁੰਦੀ ਉਹਨਾਂ ਦੀ ਸਜ਼ਾ ਘਟਾਉਣ ਦੀ ਵੀ ਗੱਲ ਹੋ ਰਹੀ ਹੈਗੀ ਆ। ਦੇਖ ਲਓ ਹੁਣ ਇਹਦੇ ਵਿੱਚ ਆਪਣੇ ਪੋਲੀਟੀਸ਼ੀਅਨ ਵੀ ਬਹੁਤ ਐਕਸਪੋਜ਼ ਹੋਏ ਹੈਗੇ ਆ
ਪਿਛਲੇ 28 ਸਾਲਾਂ ਤੋਂ ਬੇਰੀਏ ਦੇ ਡੇਵਿਡ ਕਰਟੀਜ਼ੀ ਦੀ ਸਪੋਰਟ ਕਰਨ ਵਾਲੇ ਵੀ ਜਿਹੜੇ ਲੋਕ ਆ, ਉਹ ਵੀ ਔਖੇ ਹੋਏ। ਉਹਨਾਂ ਨੇ ਵੀ ਪ੍ਰੋਟੈਸਟ ਕੀਤਾ ਵੀ ਭਾਈ ਇਹ ਤਾਂ ਧੱਕਾ ਆ, ਤੈਨੂੰ 28 ਸਾਲਾਂ ਤੋਂ ਅਸੀਂ ਸਪੋਰਟ ਕਰਦੇ ਰਹੇ ਆ, ਗੁਰਦੁਆਰੇ 'ਚ ਤੈਨੂੰ ਸਨਮਾਨਿਤ ਕਰਦੇ ਰਹੇ ਆ, ਇਦਾਂ ਹੀ ਐਸ਼ ਕਰ ਰਿਹਾ ਵੀ ਤੁਸੀਂ ਬਿੱਲ ਇਹ ਲਏ ਆ ਵੀ ਜਿਹੜਾ ਸਾਡੇ ਬਿਜ਼ਨਸ ਨੂੰ ਹਿੱਟ ਕਰਨਾ। ਸੋ ਹੁਣ ਵਿਰੋਧ ਹੋਣਾ ਸ਼ੁਰੂ ਹੋ ਗਿਆ। ਸੋ ਬਹੁਤ ਸਾਰੇ ਇਹ ਕਹਿੰਦੇ ਵੀ ਖਰੇ ਹੁਣ ਇਹ ਜੀ ਜੇ ਅਸੈਂਬਲੀ ਅਪਰੋਪਰੀਏਸ਼ਨ ਕਮੇਟੀ 'ਚ ਪਾਸ ਹੋ ਗਿਆ ਹੁਣ ਕੁਝ ਨਹੀਂ ਹੋਣਾ। ਨਹੀਂ, 2 ਵੀਕ ਹੈਗੇ, ਇਹ 'ਚ ਬਹੁਤ ਅਮੈਂਡਮੈਂਟ ਹੋਣੀਆਂ ਜੇ ਤੁਸੀਂ ਪ੍ਰੈਸ਼ਰ ਬਣਾਈ ਰੱਖੋਗੇ। ਉਹ ਤੋਂ ਬਾਅਦ ਅਸੈਂਬਲੀ ਜਾਣਾ, ਫਿਰ ਸੈਨੇਟ ਜਾਊਗਾ, ਫਿਰ ਗਵਰਨਰ ਕੋਲ ਵੀ ਜਾਣਾ, ਕਿਉਂਕਿ ਅਮੈਂਡਮੈਂਟਸ ਹੋਈਆਂ ਹੈਗੀਆਂ। ਤੇ ਹੁਣ ਜਦੋਂ VOTING ਹੋਣੀ ਆ ਅਸੈਂਬਲੀ ਦੇ ਵਿੱਚ, ਹੁਣ ਕਲੀਅਰ ਕੱਟ ਹੋ ਜਾਣਾ ਵੀ ਕਿਹੜਾ ਅਸੈਂਬਲੀ ਮੈਂਬਰ ਤੁਹਾਡੇ ਹੱਕ 'ਚ ਵੋਟ ਪਾਉਂਦਾ ਆ, ਕਿਹੜਾ ਅਗੇਂਸਟ ਪਾਉਂਦਾ ਹੈਗਾ, ਤਾਂ ਕਿ ਫਿਊਚਰ ਦੇ ਵਿੱਚ ਤੁਸੀਂ ਕਿਸੇ ਆਪਣੇ ਭੈਣ ਭਰਾ ਦੇ ਮਗਰ ਲੱਗ ਕੇ ਜਾਂ ਗੁਰਦੁਆਰਾ ਕਮੇਟੀਆਂ ਦੇ ਮਗਰ ਲੱਗ ਕੇ ਵੀ ਜੀ ਆਹ ਸਾਡਾ ਪੋਲੀਟੀਸ਼ੀਅਨ ਆਇਆ, ਇਹਨਾਂ ਅਸੀਂ ਸਰੋਪੇ ਨਾਲ ਸਨਮਾਨਿਤ ਕਰਨਾ ਤੇ ਸਨਮਾਨਿਤ ਕਰੀਏ। ਜਿਹੜਾ ਤੁਹਾਡੇ ਬਿਜ਼ਨਸ ਦੀ ਜਾਂ ਜਿਹੜੇ ਤੁਹਾਡੇ ਫਿਊਚਰ 'ਚ ਆਉਣ ਵਾਲੇ ਨਿਆਣਿਆਂ ਦੇ ਲਈ ਫਿਕਰਮੰਦ ਆ। ਕਹਿੰਦੇ ਵੀ ਜੇ ਕਿਸੇ ਵੀ ਪੋਲੀਟੀਸ਼ੀਅਨ ਨੂੰ ਪੁੱਛਣਾ ਹੋਵੇ, ਉਹਨੂੰ ਇਹ ਨਾ ਪੁੱਛੋ ਵੀ ਤੂੰ ਮੇਰੇ ਲਈ ਕੀ ਕਰ ਰਿਹਾ, ਉਹਨੂੰ ਇਹ ਪੁੱਛੋ ਵੀ ਮੇਰੇ ਨਿਆਣਿਆਂ ਲਈ ਕੀ ਕਰ ਰਿਹਾ। ਜੋ ਅੱਜ ਦੀ ਸਿਚੁਏਸ਼ਨ ਦੇ ਵਿੱਚ ਕੈਲੀਫੋਰਨੀਆ ਜਾ ਰਿਹਾ, ਤੁਸੀਂ ਸੋਚਦੇ ਆ ਵੀ ਜਿਹੜੇ ਸਾਡੇ ਨਿਆਣੇ ਉਹ ਸੇਫ ਰਹੂਗੇ ਆਉਣ ਵਾਲੇ ਸਮੇਂ ਦੇ ਵਿੱਚ? ਉਹ ਪੁੱਛਣ ਵਾਲੀ ਗੱਲ ਆ। ਇਹ ਸਾਰਾ ਕੁਝ ਜਿਹੜਾ ਆ ਹੁਣ ਬਹੁਤ ਛੇਤੀ ਐਕਸਪੋਜ਼ ਹੋ ਜਾਣਾ। ਬਹੁਤ ਸਾਰੇ ਲੋਕ ਇਹਨਾਂ ਨੇ ਰੌਲਾ ਵੀ ਪਿਆ ਜੀ ਬਿਹਾਈਂਡ ਦਾ ਸੀਨ, ਅਸੀਂ ਆ ਸਾਡੇ ਪੋਲੀਟੀਸ਼ੀਅਨ, ਆ ਅਸੈਂਬਲੀ ਮੈਂਬਰ ਆ ਗੱਲ ਕਰ ਰਹੇ ਹੈਗੇ ਆ। ਤੁਹਾਨੂੰ ਉਹ ਪੋਲੀਟੀਸ਼ੀਅਨ ਦੀ ਸਪੋਰਟ ਕਰਨੀ ਚਾਹੀਦੀ ਜਿਹੜਾ ਤੁਹਾਡੇ ਮੋਢੇ ਦੇ ਨਾਲ ਮੋਢਾ ਲਾ ਕੇ ਖੜਦਾ, ਫਰੰਟ ਤੇ ਹੋ ਕੇ ਖੜਦਾ, ਜਿਸ ਤਰ੍ਹਾਂ ਉਦਣ ਕਰਮ ਸਿੰਘ ਬੈਂਸ ਖੜਿਆ ਹੈਗਾ, ਯੂਬਾ ਸਿਟੀ ਦਾ ਸੁਪਰਵਾਈਜ਼ਰ। ਆਪਾਂ ਬਹੁਤਿਆਂ ਨੇ ਉਹਨਾਂ ਦਾ ਧੰਨਵਾਦ ਨਹੀਂ ਕੀਤਾ, ਹਾਲਾਂਕਿ ਉਹ ਜੋ ਸਾਡਾ ਦੂਜਾ ਪ੍ਰੋਟੈਸਟ ਹੋਇਆ ਸੀ, ਉਹ ਬਿਲਕੁਲ ਉਹ ਸਾਰੇ ਕਾਸੇ 'ਚ, ਕਿਉਂਕਿ ਪਰਮਿਟ ਆਲਰੇਡੀ ਉਹਨਾਂ ਨੇ ਲਿਆ ਹੋਇਆ ਸੀ, ਅਤੇ ਉਹ ਪਰਮਿਟ ਤੁਹਾਨੂੰ ਪਤਾ ਜੇ ਕੈਲੀਫੋਰਨੀਆ ਦੀ ਕੈਪੀਟਲ ਤੇ ਲੈਣਾ ਹੋਵੇ 2-2 3-3 ਵੀਕ ਲਈ ਆਲਰੇਡੀ ਬੁੱਕ ਹੁੰਦੀ ਜਗ੍ਹਾ ਉਹ। ਸੋ ਸਾਨੂੰ ਉਹਨਾਂ ਨੇ ਐਡਜਸਟ ਕਰਕੇ ਸਾਡਾ ਮੁੱਦਾ ਬਹੁਤ ਵੱਡੇ ਲੈਵਲ ਤੇ ਲੈ ਕੇ ਗਏ। ਤੇ ਜਦੋਂ ਸਾਰੀ ਪ੍ਰੈਸ ਕਾਨਫਰੰਸ ਹੋਈ, ਸਮਾਂ ਬਹੁਤ ਘੱਟ ਸੀਗਾ, ਸੀਮਤ ਸੀ, ਉਹ ਤੋਂ ਬਾਅਦ ਉਹ ਬਿਲਕੁਲ ਅੱਗੇ ਹੋ ਕੇ ਕਹਿੰਦਾ ਵੀ ਨਹੀਂ ਹੁਣ ਮੌਕਾ ਆ, ਆਪਾਂ ਹਜ਼ਾਰਾਂ ਦੀ ਗਿਣਤੀ 'ਚ ਆਏ ਆ, ਕੱਲੇ ਅਸੈਂਬਲੀ ਮੈਂਬਰ ਦੇ ਕੋਲ ਜਾਈਏ, ਤੇ ਮੋਹਰੇ ਹੋ ਕੇ ਗਿਆ। ਸੋ ਇਦਾਂ ਦੇ ਜਿਹੜੇ ਲੀਡਰ ਆ ਉਹ ਸਾਨੂੰ ਚਾਹੀਦੇ ਹੈਗੇ ਜਿਹੜੇ ਤੁਹਾਡੇ ਫਰੰਟ ਤੇ ਹੋ ਕੇ ਗੱਲ ਕਰਨ, ਨਾ ਕਿ ਤੁਹਾਡੇ ਬੈਕ ਤੇ। ਹੁਣ ਐਕਸਪੋਜ਼ ਆਉਣ ਵਾਲੇ ਸਮੇਂ 'ਚ ਬਹੁਤ ਛੇਤੀ ਹੋ ਜਾਣੇ ਆ। ਇੱਕ ਗੱਲ ਕਿਸਾਨ ਮੋਰਚੇ ਦੇ ਨਾਲ ਵੀ ਜ਼ਰੂਰ ਮੈਂ ਇਹ ਸਾਂਝੀ ਕਰਨੀ ਚਾਹੁੰਦਾ, ਜਿਸ ਤਰ੍ਹਾਂ ਕਿਸਾਨ ਮੋਰਚੇ ਦੇ ਦੌਰਾਨ ਹੋਇਆ ਸੀ ਭਈ ਬਹੁਤ ਸਾਰੇ ਜਿਹੜੇ ਆਪਣੇ ਕਿਸਾਨ ਭਰਾ ਆ ਨਾਲ ਵੱਟ ਨਾਲ ਵੱਟ ਲੱਗਦੀ, ਉਹਨਾਂ ਦੇ ਕੇਸ ਸੀਗੇ, ਤੇ ਆਪਾਂ ਬਹੁਤ ਖਬਰਾਂ ਸੁਣੀਆਂ ਸੀਗੀਆਂ ਵੀ ਯਾਰ ਅਸੀਂ ਤਾਂ ਇੱਕ ਦੂਜੇ ਦੇ ਕੋਰਟ 'ਚ ਕੇਸ ਚੱਲਦੇ, ਪਰ ਆਪਾਂ ਮੋਰਚੇ ਦੇ ਇਕੱਠੇ ਆ। ਇੱਥੇ ਵੀ ਮੈਂ ਬਹੁਤ ਕੁਝ ਦੇਖਿਆ ਵੀ ਬਹੁਤ ਵਾਰ ਜਿਹੜੇ ਆਪਣੇ ਗੈਸ ਸਟੇਸ਼ਨ ਓਨਰਸ ਆ, 7-11 ਸਟੋਰ ਓਨਰ ਆ, ਇੱਕ ਦੂਜੇ ਨਾਲ ਕਈ ਵਾਰ ਖੂੰਜੇ ਤੇ ਲੱਗਦੇ ਆ ਜੀ, ਮੈਂ ਪ੍ਰਾਈਸ ਘਟਾ ਦੇਣੀ, ਮੈਂ ਪ੍ਰਾਈਸ ਘਟਾ ਦੇਣੀ। ਉਹ ਸਾਰਾ ਕੁਝ ਭੁੱਲ ਕੇ ਇਕੱਠੇ ਹੋ ਕੇ ਉੱਥੇ ਪਹੁੰਚੇ ਸੀ। ਜਿਹੜੇ ਸਮਾਲ ਬਿਜ਼ਨਸ ਓਨਰ ਆ, ਕਿਉਂਕਿ ਮੈਂ ਵੀ ਖੁਦ ਆ, ਬਹੁਤ ਔਖਾ ਹੁੰਦਾ ਕਦੇ ਕਿਸੇ ਦੇ ਫੰਕਸ਼ਨ ਤੇ ਜਾਣਾ, ਪੂਰਾ ਪਰਿਵਾਰ ਨਹੀਂ ਜਾ ਸਕਦਾ ਕਿਉਂਕਿ EMPLOYEE ਥੋੜੇ ਹੁੰਦੇ ਤੁਹਾਡੇ, 1-2 3-4 ਹੁੰਦੇ ਹੈਗੇ, ਪਰ ਇੱਥੇ ਆਪਾਂ ਦੇਖੇ ਪਰਿਵਾਰਾਂ ਸਮੇਤ ਪਹੁੰਚੇ ਸੀ। ਇੱਕ ਪ੍ਰੋਟੈਸਟ ਨਹੀਂ, 2 ਪ੍ਰੋਟੈਸਟ ਦੇ ਵਿੱਚ। ਇੱਕ ਜਿਹੜਾ ਨੈਗੇਟਿਵ ਹੋਰ ਸਿਰਜਿਆ ਜਾਂਦਾ ਹੈਗਾ ਵੀ ਨਹੀਂ ਜੀ ਰੌਲਾ ਪਾਉਣ ਦਾ ਕੀ ਫਾਇਦਾ, ਪ੍ਰੋਟੈਸਟ ਕਰਨ ਦਾ ਕੀ ਫਾਇਦਾ, ਟੇਬਲ ਤੇ ਬਹਿ ਕੇ ਸਾਡੀ ਗੱਲ ਹੋਣੀ ਆ। ਬਿਲਕੁਲ ਟੇਬਲ ਤੇ ਬਹਿ ਕੇ ਗੱਲ ਹੋਣੀ ਆ। ਜੇ ਪਹਿਲਾ ਪ੍ਰੋਟੈਸਟ ਨਾ ਹੁੰਦਾ ਤੇ ਨਾ ਹੀ ਜ਼ੂਮ ਮੀਟਿੰਗਾਂ ਹੋਣੀਆਂ ਸੀਆਂ, ਨਾ ਹੀ ਜਿਹੜੀਆਂ ਅਮੈਂਡਮੈਂਟ ਜਿਹੜੀਆਂ ਸੋ ਕਾਲਡ ਕਿਹਾ ਜਾ ਰਿਹਾ ਉਹ ਹੋਣੀਆਂ ਸੀਆਂ। ਸੋ ਹੁਣ ਕੀ ਹੋਣਾ ਵੀ ਕੱਲ ਨੂੰ ਮੰਗਲਵਾਰ ਨੂੰ ਪੂਰੀ ਡਿਟੇਲਡ ਇਨਫੋਰਮੇਸ਼ਨ ਆਣੀ ਆ ਉਸ ਬਿੱਲ ਦੀ, ਕੀ ਅਮੈਂਡਮੈਂਟ ਹੋਈਆਂ, ਕਿਉਂਕਿ ਉਹ ਤੋਂ ਬਿਨਾਂ ਤਾਂ ਕੁਝ ਡਿਸਕਸ ਨਹੀਂ ਹੋ ਸਕਦਾ। ਮੈਂ ਸੋਤਾ ਭਾਜੀ ਨਾਲ ਵੀ ਤੇ ਡਾਕਟਰ ਹਰਮਿੰਦਰ ਸਿੰਘ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀ। ਉਹ ਕਹਿੰਦੇ ਵੀ ਜਦੋਂ ਅਮੈਂਡਮੈਂਟ ਵਾਲਾ ਸਾਡੇ ਕੋਲ ਬਿੱਲ ਆਊਗਾ, ਉਹਨੂੰ ਦੇਖ ਕੇ ਹੀ ਆਪਾਂ ਜਿਹੜਾ ਨੈਕਸਟ ਐਕਸ਼ਨ ਲੈਣਾ ਆ ਉਹ ਦੱਸਾਂਗੇ। ਚੁੱਪ ਕਰਕੇ ਕਿਸੇ ਨੇ ਨਹੀਂ ਬੈਠਣਾ। ਹੁਣ ਮੈਂ ਪ੍ਰੋਟੈਸਟ ਦੀ ਗੱਲ ਕਰਦਾ ਜਾਂਦਾ, ਜਦੋਂ ਜਾਰਜ ਫਲਾਇਡ ਤੋਂ ਬਾਅਦ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰੋਟੈਸਟ ਹੋਣੇ ਸ਼ੁਰੂ ਹੋਏ, ਬਲੈਕ ਲਾਈਵਜ਼ ਮੈਟਰਸ ਨੇ ਕੀਤੇ, ਤੇ ਕਮਲਾ ਹੈਰਿਸ ਜੋ ਕਰੰਟ ਵਾਈਸ ਪ੍ਰੈਜ਼ੀਡੈਂਟ ਆ, ਉਹਨਾਂ ਦੀ ਸਟੇਟਮੈਂਟ ਆ ਵੀ ਮੈਂ ਪ੍ਰੋਟੈਸਟ ਵਾਲਿਆਂ ਦੇ ਹੱਕ ਦੇ ਵਿੱਚ ਆ, ਪ੍ਰੋਟੈਸਟ ਸਾਨੂੰ ਕਰਨਾ ਚਾਹੀਦਾ, ਡੇਲੀ ਪ੍ਰੋਟੈਸਟ ਕਰਨਾ ਚਾਹੀਦਾ, ਤੇ ਉਦੋਂ ਤੱਕ ਕਰਨਾ ਚਾਹੀਦਾ ਜਦੋਂ ਤੱਕ ਨਵੰਬਰ 1 ਤੱਕ ਇਲੈਕਸ਼ਨ ਨਹੀਂ ਆਉਂਦੀਆਂ। ਇਹ ਕਮਲਾ ਹੈਰਿਸ ਉਹਨਾਂ ਦੀ ਸਟੇਟਮੈਂਟ ਆ, ਗੂਗਲ ਤੇ ਸਰਚ ਕਰਕੇ ਦੇਖ ਲਿਓ, ਤੇ ਬਾਅਦ ਚ ਕਿਹੋ ਨਾ ਵੀ ਜੀ ਇਹ ਮਿਸ ਇਨਫੋਰਮੇਸ਼ਨ ਫੈਲਾਉਂਦੇ ਆ। ਸੋ ਆਪਾਂ ਨੂੰ ਵੀ ਜਿੰਨੇ ਸਾਡੇ ਸਰੋਤੇ ਸੁਣ ਰਹੇ ਆ, ਜੇ ਤੁਸੀਂ ਇਸ ਪ੍ਰੋਪੋਜੀਸ਼ਨ ਦੇ ਉਲਟ ਆਪਣੇ ਬਿਜ਼ਨੈਸਸ ਨੂੰ ਬਚਾਉਣਾ ਚਾਹੁੰਦੇ ਆ, ਆਪਣੀ ਭਵਿੱਖ ਦੀ ਪੀੜ੍ਹੀ ਨੂੰ ਬਚਾਉਣਾ ਚਾਹੁੰਦੇ ਹੈਗੇ ਆ, ਤੇ ਸਾਨੂੰ ਇਹ ਪ੍ਰੋਟੈਸਟ ਕੋਈ ਵੀ ਜਿਹੜਾ ਤਰੀਕਾ ਹੈਗਾ ਉਹਨੂੰ ਜਾਰੀ ਰੱਖਣਾ ਪੈਣਾ ਆ। ਕਲੀਅਰਲੀ ਜਿੰਨੇ ਵੀ ਅਸੈਂਬਲੀ ਮੈਂਬਰਸ ਹੈਗੇ ਆ ਉਹਨਾਂ ਨੂੰ ਦੱਸ ਦਿਓ ਵੀ ਇਹ ਸਾਡਾ ਜਿਹੜਾ ਆ ਨਵੰਬਰ 1 2024 ਤੱਕ ਚੱਲੂਗਾ, ਜਦ ਤੱਕ ਜਿਹੜੀ ਇਲੈਕਸ਼ਨ
ਆਣੀ ਹੈਗੀ ਅਗਲੇ ਸਾਲ। ਨਹੀਂ ਬਿਲਕੁਲ ਹਰਜੋਤ ਸਿੰਘ ਜੀ ਕਈ ਵਾਰੀ ਜਿਹੜਾ ਉਹ ਕਹਿ ਦੇਣਾ ਨਾ ਵੀ ਇਕੱਲਾ ਕੁਰਸੀ ਤੇ ਬਹਿ ਕੇ ਹੀ ਜਾਂ ਟੇਬਲ ਤੇ ਬਹਿ ਕੇ ਹੀ ਇਕੱਲੀ ਗੱਲ ਹੁੰਦੀ ਆ, ਉਹ ਟੇਬਲ ਤੇ ਅਗਲੇ ਤਾਂ ਹੀ ਬਿਠਾਉਂਦੇ ਆ ਵੀ ਜੇ ਤੁਸੀਂ ਕੁਝ ਕਰਦੇ ਆ, ਨਹੀਂ ਤਾਂ ਚੁੱਪ-ਚੁਪੀਤੇ ਪਾਸ ਹੋ ਹੀ ਰਿਹਾ ਸੀਗਾ। ਕਿਸੇ ਨੇ ਪੁੱਛਿਆ ਥੋੜ੍ਹੀ ਸੀਗਾ, ਪੁੱਛ ਥੋੜ੍ਹੀ ਰਿਹਾ ਸੀਗਾ ਵੀ ਕਿੱਦਾਂ ਆ, ਕਿਵੇਂ ਆ, ਕੀ ਜਿਹੜਾ ਅਸੀਂ ਕਰੀਏ ਤੁਹਾਡੇ ਲਈ ਕਰੀਏ। ਤੁਸੀਂ ਪ੍ਰੋਟੈਸਟ ਕੀਤਾ 16 ਨੂੰ, ਉਸ ਤੋਂ ਬਾਅਦ ਦੇ ਵਿੱਚ ਹੀ ਸਾਰਾ ਕੁਛ ਇਹ ਹੋਣਾ ਸ਼ੁਰੂ ਹੋਇਆ। ਉਸ ਤੋਂ ਪਹਿਲਾਂ ਜਦੋਂ ਆਪਾਂ ਰੌਲਾ ਪਾਉਣਾ ਸ਼ੁਰੂ ਕੀਤਾ, ਉਸ ਤੋਂ ਬਾਅਦ 'ਚ ਹੀ ਇਹ ਸਾਰਾ ਕੁਛ ਜਿਹੜਾ ਉਹ ਹੋਇਆ। ਸੋ ਇਹ ਕਲੀਅਰ ਕਰਨਾ ਚਾਹੀਦਾ ਡਜ਼ਨਟ ਮੈਟਰ ਕਿਹੜਾ ਪੋਲੀਟੀਸ਼ੀਅਨ ਆ, ਤੁਸੀਂ ਉਸਦੀ ਕਿੱਦਾਂ ਪਹਿਲਾਂ ਸਪੋਰਟ ਕੀਤੀ ਸੀ, ਨਹੀਂ ਕੀਤੀ ਸੀ, ਦੈਟ ਡਜ਼ਨਟ ਮੈਟਰ। ਜੇ ਉਹ ਤੁਹਾਡੇ ਨਾਲ ਮੌਜੂਦਾ ਤੌਰ ਦੇ ਉੱਤੇ ਤੁਹਾਡੇ ਫਿਊਚਰ ਦੇ ਲਈ ਉਹ ਤੁਹਾਡੇ ਨਾਲ ਨਹੀਂ ਖੜ ਰਿਹਾ, ਉਹਨਾਂ ਨੂੰ ਤੁਸੀਂ ਮੂੰਹ ਨਾ ਲਾਓ। ਡਜ਼ਨਟ ਮੈਟਰ ਕੌਣ ਆ ਉਹ ਚਾਹੇ ਕੋਈ ਵੀ ਹੋਵੇ, ਤੁਸੀਂ ਉਹਦਾ 20 ਸਾਲ ਤੋਂ ਜੁੜੇ ਆ, ਕਿਸੇ ਦੇ ਨਾਲ 5 ਸਾਲ ਤੋਂ ਜੁੜੇ ਆ, ਕਿਸੇ ਦੇ ਨਾਲ ਕੁਛ ਮਹੀਨਿਆਂ ਤੋਂ ਕਿਉਂ ਨਾ ਜਿਹੜਾ ਉਹ ਜੁੜੇ ਆ। ਜੇ ਹੁਣ ਟਰੱਕਾਂ ਵਾਲੇ ਆ, ਉਹ ਵੀ ਧਿਆਨ ਦੇਣ, ਖੇਤਾਂ ਵਾਲੇ ਆ, ਉਹ ਵੀ ਦੇਖਣ, ਆਮ ਲੋਕ ਆ, ਉਹ ਵੀ ਦੇਖਣ, ਬਿਜ਼ਨੈਸਿਸ ਵਾਲੇ ਆ, ਉਹ ਵੀ ਦੇਖਣ। ਤੁਹਾਡੇ ਬਿਜ਼ਨੈਸਿਸ ਤੇ ਆ ਕੇ ਤੁਹਾਡੀ ਵੋਟ, ਤੁਹਾਡੀ ਨੋਟਾਂ ਦੇ ਨਾਲ ਉਹ ਆਪਣਾ ਕੈਂਪੇਨ ਰਨ ਕਰਦੇ ਆ। ਤੁਹਾਡੇ ਲਈ ਉਹ ਕੀ ਕਰ ਰਹੇ ਆ? ਸਟੈਂਡ ਲੈ ਰਹੇ ਆ? ਕੀ ਉਹ ਖੜ ਰਹੇ ਆ? ਕੌਣ ਖੜ ਰਿਹਾ ਆ? ਕੀ ਉਹਨਾਂ ਦੇ ਕੋਲ ਏਜੰਡਾ ਆ ਤੁਹਾਡੇ ਜਿਹੜੇ ਫਿਊਚਰ ਨੂੰ ਪ੍ਰੋਟੈਕਟ ਕਰਨ ਦੇ ਲਈ? ਕੱਲ੍ਹ ਅਲ ਮੋਂਟੇ ਦੇ ਵਿੱਚ ਜਿਊਲਰੀ ਸਟੋਰ ਸੀਗਾ, ਉੱਥੇ ਕਰਨ ਲੱਗੇ ਸੀ। ਉਹ ਵੀ ਇੱਕ ਫੈਮਿਲੀ ਓਨਡ ਬਿਜ਼ਨਸ ਸਟੋਰ ਸੀ। ਉਹਨਾਂ ਨੇ ਵੀ ਡੰਡਾ ਵਾਹ ਤਾ। ਹੁਣ ਜੀ। ਅਗਲੇ ਉਹਦੀ ਵੀ ਤਾਂ ਬੱਲੇ-ਬੱਲੇ ਹੋਣੀ ਹੋਈ ਸੀਗੀ। ਇਹ ਪੰਜਾਬੀਆਂ ਨੇ ਜਿਹੜਾ ਡੰਡੇ ਵਾਲਾ ਕੰਮ ਸ਼ੁਰੂ ਕੀਤਾ ਹੈ ਨਾ, ਬਾਅਦ ਦੇ ਵਿੱਚ ਕਹਿਣ ਨੂੰ ਤੇ ਕਈਆਂ ਨੇ ਕਈ ਕੁਛ ਕਹਿਣਾ, ਪਰ ਕਰੂਗਾ ਕੀ? ਹੁਣ ਇੱਕ ਉਹ ਸਟੋਰ ਓਨਰ ਸੀ ਵਿਚਾਰਾ ਭੁੱਬਾ ਮਾਰ-ਮਾਰ ਰੋਂਦਿਆ ਸੀ, ਜਿਹਦਾ $5 ਲੱਖ ਦਾ ਸਮਾਨ ਜਿਊਲਰਸ ਦਾ ਚੋਰੀ ਕਰਕੇ ਲੈ ਗਿਆ। ਕਹਿੰਦਾ ਉਹ ਮੈਨੂੰ ਇਹ ਨਹੀਂ ਪਤਾ ਵੀ ਮੈਂ ਕੱਲ ਨੂੰ ਆਉਣਾ ਇੱਥੇ ਕੀ ਕਰਨਾ ਆ, ਕੁਛ ਹੈ ਹੀ ਨਹੀਂ। ਭਵਿੱਖ ਦਾ ਜਿਹੜਾ ਉਹ ਪਤਾ ਹੀ ਨਹੀਂ ਆ ਵੀ ਉਹ ਕੀ ਜਿਹੜਾ ਉਹ ਕਰੂਗਾ। ਸੋ ਸਾਰਿਆਂ ਦੇ ਉੱਤੇ ਦਬਾਅ ਪਾਓ। ਇਹ ਜਿਹੜੇ ਪਾਲਿਸੀ ਜਿਹੜੇ ਉਹ ਬਣਾ ਰਹੇ ਆ, ਉਸ ਦੇ ਉੱਤੇ ਤੁਸੀਂ ਨਜ਼ਰ ਰੱਖੋ, ਕੀ ਕੁਛ ਨਵਾਂ ਆ ਰਿਹਾ। ਹੁਣ ਕਾਰਜੈਕਿੰਗ ਵਾਲਾ ਤੁਸੀਂ ਦੱਸਤਾ, ਭਾਈ ਕਾਰਜੈਕਿੰਗ ਦੇ ਵਿੱਚ ਤਾਂ ਕੋਈ ਬਿਜ਼ਨਸ ਵਾਲਾ ਰੌਲਾ ਨਹੀਂ, ਉਹਦੇ ਵਿੱਚ ਮੈਂ ਵੀ ਆ, ਤੁਸੀਂ ਵੀ ਆ, ਜਿੰਨੇ ਸੁਣਨ ਵਾਲੇ ਉਹ ਸਾਰੇ ਹੀ ਆ। ਕੱਲ ਨੂੰ ਤੁਹਾਡੀ ਗੱਡੀ ਦੇ ਵਿੱਚ ਨਿਆਣਾ ਵੀ ਹੋਊਗਾ। ਬਹੁਤ ਵਾਰੀ ਇਦਾਂ ਦੀਆਂ ਖਬਰਾਂ ਆ ਚੁੱਕੀਆਂ, ਨਿਆਣੇ ਸਮੇਤ ਗੱਡੀ ਜਿਹੜੀ ਉਹ ਚੋਰੀ ਕਰਕੇ ਕਈ ਲੈ ਜਾਂਦੇ ਆ। ਸੋ ਭਾਈ ਕਿੱਧਰੇ ਪਾਸੇ ਨੂੰ ਆਪਾਂ ਕੈਲੀਫੋਰਨੀਆ ਨੂੰ ਜਿਹੜਾ ਉਹ ਤੁਰ ਰਹੇ ਆ। ਇੰਨੀਆਂ ਕੁ ਚੀਜ਼ਾਂ ਦੇ ਵਿੱਚ ਨਾ ਖੁਸ਼ ਹੋਈਏ ਵੀ ਹਾਂ ਜੀ ਉਹਨੇ ਮਾੜੀ ਜੀ ਸਾਡੀ ਗੱਲ ਸੁਣ ਲਈ, ਮਾੜੀ ਜੀ ਉਹਨੇ ਜੀ ਸਪੋਰਟ ਕਰਤੀ, ਉਹਨਾਂ ਨੇ ਇਦਾਂ ਮਾੜਾ ਮੋਟਾ ਜਿਹੜਾ ਉਹ ਕਰ ਦਿੱਤਾ। ਅਸਲ 'ਚ ਕੀ ਹੋ ਰਿਹਾ ਆ? ਕੋਈ ਪਾਲਿਸੀ ਚੇਂਜ ਹੋ ਰਹੀ ਆ? ਕੀ ਪਾਲਿਸੀ ਤੁਹਾਡੇ ਹੱਕ ਦੇ ਵਿੱਚ ਆ ਰਹੀ ਆ? ਪੋਲੀਟੀਸ਼ੀਅਨਸ ਨੂੰ ਗੁਰੂ ਘਰਾਂ ਦੇ ਵਿੱਚ ਉਹਨਾਂ ਨੂੰ ਹੀ ਜਿਹੜਾ ਆ ਤੁਸੀਂ ਸਪੋਰਟ ਕਰੋ, ਉਹਨਾਂ ਨੂੰ ਹੀ ਆਉਣ ਦਿਓ, ਜਿਹੜੀ ਤੁਹਾਡੀ ਗੱਲ ਸੁਣਦੇ। ਇਹ ਨਾ ਕਹੋ ਵੀ ਹਾਂਜੀ, ਹਾਂਜੀ ਮੂੰਹ ਜ਼ਬਾਨੀ ਲਿਖਾ ਕੇ ਲਓ ਅਗਲਿਆਂ ਤੋਂ। ਜਿੰਨੇ ਆ ਨਾ ਇੱਕ ਚਲੋ ਆਪਾਂ ਨਵੀਂ ਚੀਜ਼ ਦੀ ਸ਼ੁਰੂਆਤ ਇਸ ਦੇ ਵਿੱਚ ਕਰਦੇ ਹਾਂ, ਸਾਰਿਆਂ ਦੇ ਲਈ ਇਹ ਆ, ਜਿੰਨੇ ਵੀ ਗੁਰੂ ਘਰ ਦੀਆਂ ਕਮੇਟੀਆਂ ਆ, ਤੁਹਾਡੇ ਇਲਾਕੇ ਦੇ ਵੱਖ-ਵੱਖ ਤਰ੍ਹਾਂ ਦੇ ਬਿਜ਼ਨਸ ਆ, ਚਾਹੇ ਉਹ ਟਰੱਕਿੰਗ ਵਾਲੇ ਆ, ਚਾਹੇ ਉਹ ਖੇਤਾਂ ਵਾਲੇ ਆ, ਚਾਹੇ ਉਹ ਸਮਾਲ ਬਿਜ਼ਨਸ ਓਨਰਸ ਆ, ਤੇ ਆਮ ਜਿਹੜੇ ਲੋਕ ਆ ਉਹਨਾਂ ਦੀ ਪਬਲਿਕ ਦੀ ਜਿਹੜੀ ਆਵਾਜ਼ ਆ, ਉਹਨਾਂ ਸਾਰਿਆਂ ਤੋਂ ਪੁਆਇੰਟ ਮੰਗੋ ਵੀ ਤੁਹਾਡੇ ਕਿਹੜੇ-ਕਿਹੜੇ ਮੁੱਦੇ ਆ। ਟੌਪ ਦੇ ਜਿਹੜੇ 5 ਪੁਆਇੰਟਸ ਆ, ਉਹ ਸਾਰੇ ਥਾਵਾਂ ਤੋਂ ਲੈ ਕੇ ਇੱਕ 10 ਪੁਆਇੰਟ ਏਜੰਡਾ, ਜਿਹੜਾ ਵੀ ਲੈਜਿਸਲੇਟਰ ਆ ਰਿਹਾ ਆ, ਜਿਹੜਾ ਵੀ ਤੁਹਾਡੇ ਕੋਲ ਅਸੈਂਬਲੀ ਮੈਂਬਰ, ਜਿਹੜਾ ਵੀ ਕੋਈ ਵੋਟ ਮੰਗਣ ਦੇ ਲਈ ਆ ਰਿਹਾ ਆ, ਉਹਨੂੰ ਪੁੱਛੋ, ਉਹਦੇ ਤੋਂ ਉੱਤੇ ਜਵਾਬ ਲਓ, ਇਹਨਾਂ ਦੇ ਉੱਤੇ ਕੀ ਆ। ਜੇ ਆਪਣੀ ਕਮਿਊਨਿਟੀ ਦੇ ਨਾਲ ਉਹ ਖੜਨ ਵਾਲਾ ਹੋਇਆ ਤਾਂ ਭਾਈ ਉਹਨੂੰ ਸੰਗਤ ਦੇ ਸਨਮੁਖ ਕਰ ਦਿਓ, ਨਹੀਂ ਤਾਂ ਉਹਨੂੰ ਸਤਿ ਸ੍ਰੀ ਅਕਾਲ ਬੁਲਾਓ। ਉਹਨੂੰ ਸਿੱਧਾ ਕਹੋ ਵੀ ਤੂੰ ਸਾਡੇ ਨਾਲ ਨਹੀਂ ਖੜਨਾ, ਅਸੀਂ ਕਿਉਂ ਤੇਰੇ ਨਾਲ ਖੜੀਏ ਭਾਈ, ਸਿੱਧੀ ਜੀ ਗੱਲ ਆ। ਇਹਦੇ ਵਿੱਚ ਕੋਈ ਵਿੱਚ ਵਿਚਾਲੇ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਵੀ ਦੋਗਲੇ ਜਿਹੜਾ ਹੁੰਦਾ ਚੱਲੋ ਵੀ ਹਾਂਜੀ ਜੀ ਚੱਲ ਮੈਂ ਉਹਦੇ ਨਾਲ ਵੀ ਬਣਾ ਕੇ ਰੱਖ ਲੈਣਾ ਆ, ਮੈਨੂੰ ਕਿਤੇ ਪਤਾ ਨਹੀਂ ਕਿਹੜਾ ਕੰਮ ਪੈ ਜਾਣਾ ਆ, ਤੇ ਮੈਂ ਦੂਜੇ ਪਾਸੇ ਵੀ ਇਹ ਜਿਹੜਾ ਕੰਮ ਨਾ ਪੰਚਾਂ ਸਰਪੰਚਾਂ ਵਾਲਾ ਜਿਹੜਾ ਕੰਮ ਆ ਵੀ ਸਾਨੂੰ ਵਿੱਚ ਵਿਚਾਲੇ ਪਤਾ ਨਹੀਂ ਕਿਹਨੂੰ ਕਿਹਦੀ ਕਿੱਦਾਂ ਲੋੜ ਪੈਣੀ ਆ। ਸਾਰਿਆਂ ਦੇ ਨਾਲ ਪਿਆਰ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਪੁੱਛੋ ਵੀ ਇਹਨਾਂ ਪੁਆਇੰਟਸ ਦੇ ਉੱਤੇ ਤੁਹਾਡਾ ਕੀ ਵਿਚਾਰ ਆ, ਤੁਸੀਂ ਕੀ ਫਿਊਚਰ ਦੇ ਵਿੱਚ ਕਰੋਗੇ, ਤੇ ਇਹ ਫਿਰ ਉਹਨਾਂ ਨੂੰ ਹੀ ਜਿਹੜਾ ਸੰਗਤ ਦੇ ਸਨਮੁਖ ਜਿਹੜਾ ਉਹ ਹੋਣ ਦਿੱਤਾ ਜਾਵੇ। ਈਵਨ ਤੁਹਾਡੇ ਬਿਜ਼ਨਸ ਦੇ ਉੱਤੇ ਵੀ ਆਉਂਦੇ ਆ, ਤੁਹਾਡੇ ਜਦੋਂ ਕੈਂਪੇਨ ਕਰਨ ਦੇ ਲਈ ਵੀ ਆਉਂਦੇ ਆ, ਅਗਲਿਆਂ ਨੂੰ ਸਿੱਧਾ ਨਾ ਕਰੋ ਵੀ ਹਾਂ ਚੱਲ ਆਪਾਂ ਆ ਕੇ ਤੇ ਤੇਰੇ ਲਈ ਫੰਡ ਰੇਜ਼ਿੰਗ ਕਰ ਦਿੰਨੇ ਆ। ਫੰਡ ਰੇਜ਼ਿੰਗ ਕਰਕੇ ਉਹਨਾਂ ਨੂੰ ਸਿਰੇ ਨਾ ਚੜਾਓ, ਉਹਨਾਂ ਤੋਂ ਕੰਮ ਲਿਆ ਕਰੋ। ਉਹਨਾਂ ਨੂੰ ਦੱਸੋ ਵੀ ਆਹ ਸਾਡੀਆਂ ਮੰਗਾਂ ਆ, ਆਹ ਸਾਡੀ ਇੰਡਸਟਰੀ ਦੀ ਮੰਗ ਆ, ਆਹ ਓਵਰਆਲ ਕਮਿਊਨਿਟੀ ਦੀ ਮੰਗ ਆ, ਤੁਸੀਂ ਕੀ ਕਰ ਰਹੇ ਹੈਗੇ ਆ। ਜੇ ਨਹੀਂ ਕਰਦੇ
ਇਹ 2024 ਤੱਕ ਇਹ ਪੂਰਾ ਦਬਾਅ ਬਣਾ ਕੇ ਰੱਖੋ। ਸਾਰਿਆਂ ਨੇ ਆਉਣਾ ਹੁਣ ਤੁਹਾਡੇ ਕੋਲ, ਹਰ ਇੱਕ ਨੇ ਆਉਣਾ ਆ। ਛੋਟੀ ਤੋਂ ਛੋਟੀ ਸੀਟ ਤੋਂ ਲੈ ਕੇ ਵੱਡੀ ਤੋਂ ਵੱਡੀ ਸੀਟ ਵਾਲੇ ਨੇ ਜਿਹੜਾ ਤੁਹਾਡੇ ਕੋਲ ਆਉਣਾ ਆ। ਸੋ ਪੂਰਾ ਤੁਸੀਂ ਉਹ ਜ਼ੋਰ-ਸ਼ੋਰ ਦੇ ਨਾਲ ਇਸ ਦੇ ਉੱਤੇ ਕੰਮ ਜਿਹੜਾ ਕਰੋ। ਪਾਲਿਸੀ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਘੇਰੋ, ਤਾਂ ਜੋ ਇਹਨਾਂ ਨੂੰ ਵੀ ਪਤਾ ਲੱਗੇ ਵੀ ਨਹੀਂ, ਇਹ ਸਿਰਫ ਇਹਨਾਂ ਤੋਂ ਅਸੀਂ ਨੋਟ ਤੇ ਵੋਟ ਹੀ ਨਹੀਂ ਇਕੱਲੀ ਲੈਣੀ, ਇਹ ਅਗਲੇ ਜਾਣਦੇ ਆ ਵੀ ਇੱਥੇ ਕੀ ਕੁਛ ਹੁਣ ਚੱਲ ਰਿਹਾ ਹੈਗਾ। ਜੀ, ਸੋ ਬਿਲਕੁਲ ਜਿਹੜੇ ਲੋਕ ਤੁਹਾਨੂੰ ਕਹਿੰਦੇ ਆ ਵੀ ਦੇਖੋ ਜੀ ਪ੍ਰੋਟੈਸਟਾਂ ਦਾ ਫਾਇਦਾ ਨਹੀਂ, ਖਰੂਦ ਪੈਂਦਾ, ਜਾਣਾ ਨਹੀਂ ਚਾਹੀਦਾ। ਸੋ ਕਮਲਾ ਦੇਵੀ ਹੈਰਿਸ, ਮੌਜੂਦਾ ਵਾਈਸ ਪ੍ਰੈਜ਼ੀਡੈਂਟ ਯੂਨਾਈਟਿਡ ਸਟੇਟਸ ਦੀ, ਉਹਦੀ ਸਟੀਫਨ ਕੋਲਵਰਡ ਨਾਲ ਇੰਟਰਵਿਊ ਹੋਈ ਸੀ ਜਦੋਂ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਬਹੁਤ ਵੱਡੀ ਗਿਣਤੀ 'ਚ ਪ੍ਰੋਟੈਸਟ ਹੋ ਰਹੇ ਸੀ। ਉੱਥੇ ਹੁਣ ਕਲੀਅਰਲੀ ਕਿਹਾ ਸੀ ਵੀ ਦੇ ਸ਼ੁੱਡ ਨਾਟ ਸਟਾਪ ਦਾ ਪ੍ਰੋਟੈਸਟ, ਵੀ ਸ਼ੁੱਡ ਨਾਟ ਸਟਾਪ ਦਾ ਪ੍ਰੋਟੈਸਟ ਐਂਡ ਵੀ ਵਿਲ ਕੰਟੀਨਿਊ ਦਾ ਪ੍ਰੋਟੈਸਟ ਅੰਟਿਲ ਦਾ ਨਵੰਬਰ 1 ਇਲੈਕਸ਼ਨ ਜਿਹੜੀ ਉਸ ਸਾਲ ਹੋਈ ਸੀ। ਐਟਲੀਸਟ ਜਿਹੜਾ ਹਰਜੋਤ ਸਿੰਘ ਜੀ, ਕਮਲਾ ਹੈਰਿਸ ਆਪਣੇ ਲੋਕਾਂ ਦਾ ਸਾਥ ਤਾਂ ਦੇਗੀ ਨਾ, ਜੀ ਚਾਹੇ ਨਹੀਂ, ਉਹਨੂੰ ਚਾਹੇ ਉਹਨੇ ਇਹ ਸਟੇਟਮੈਂਟ ਨਹੀਂ ਦਿੱਤੀ, ਉਹ ਪ੍ਰੋਟੈਸਟ ਦੇ ਵਿੱਚ ਹਾਜ਼ਰ ਵੀ ਹੋਈ। ਹਾਂ, ਇਹ ਨਹੀਂ ਆ ਉਹ ਵੀ protest ਉੱਤੋਂ join ਉੱਤੋਂ ਵੀ ਉੱਤੋਂ ਕੀਤੀ। ਰੌਲਾ ਪਾਈ ਜਾਣਾ ਵੀ ਅਸੀਂ ਏਦਾਂ, ਅਸੀਂ ਓਦਾਂ, ਅਸੀਂ ਤੁਹਾਡੀ ਕਮਿਊਨਿਟੀ ਦੇ ਬੰਦੇ ਤੇ ਪਰ ਇਵੈਂਚੁਅਲੀ ਕਮਿਊਨਿਟੀ ਦੇ ਪਿੱਛੇ ਨਹੀਂ ਜਿਹੜਾ ਉਹ ਜਾਣਾ। ਚਾਹੇ ਉਹ ਅੱਧੇ ਲੋਕਾਂ ਨੂੰ ਚੰਗਾ ਲੱਗਾ, ਚਾਹੇ ਅੱਧਿਆਂ ਨੂੰ ਮਾੜਾ ਲੱਗਾ, ਅਗਲੀ ਨੇ ਸਟੈਂਡ ਲੈ ਲਿਆ ਆਪਣੀ ਕਮਿਊਨਿਟੀ ਦੇ ਨਾਲ ਵੀ ਅਸੀਂ ਤੁਹਾਡੇ ਨਾਲ ਹੀ ਜਿਹੜਾ ਜੀ ਉਹ ਖੜੇ ਆ। ਜਿੱਥੇ ਧੱਕਾ ਹੋ ਰਿਹਾ ਵੀ ਭਾਈ ਉੱਥੇ ਸਟੈਂਡ ਲੈਣਾ ਜਿਹੜਾ ਉਹ ਸਿੱਖੋ। ਪੰਜਾਬੀਆਂ ਦੇ ਖੂਨ 'ਚ ਇੰਨਾ ਕੁ ਤਾਂ ਜ਼ੋਰ ਜਿਹੜਾ ਉਹ ਹੁੰਦਾ ਆ। ਤੇ ਇਹ ਚੀਜ਼ਾਂ ਬਾਰ-ਬਾਰ ਜਿਹੜੀਆਂ ਉਹ ਕਹਿਣੀਆਂ ਵੀ ਪ੍ਰੋਟੈਸਟਾਂ ਦਾ ਕੋਈ ਫਾਇਦਾ ਨਹੀਂ, ਇਹ ਖਰੂਦ ਪਾਇਆ ਜਿਹੜਾ ਉਹ ਕੁਛ ਹੁੰਦਾ ਨਹੀਂ ਆ। ਸਿਵਲ ਵਾਰ ਜਿਹੜੀ ਹੋਈ ਸੀਗੀ, ਉਹ ਪ੍ਰੋਟੈਸਟ ਨਹੀਂ ਕੀਤੇ ਸੀਗੇ। ਇੰਗਲੈਂਡ ਤੋਂ ਜਿਹੜਾ ਆਜ਼ਾਦੀ ਲਈ ਸੀਗੀ, ਉਹ ਲੜਾਈ ਨਹੀਂ ਹੋਈ ਸੀਗੀ, ਉਹ ਉਹਨਾਂ ਨੇ ਹੱਥ 'ਚ ਫੜਾ ਕੇ ਦੇ ਦਿੱਤਾ ਸੀਗਾ ਅਮਰੀਕਾ। ਦੱਸ ਦਿਓ ਜ਼ਰਾ, ਉਹ ਸਾਰੇ ਜਾਣੇ ਜਿਹੜੇ ਜਾਣਦੇ ਹੀ ਹੋਣੇ ਇਤਿਹਾਸ ਨੂੰ, ਉਹ ਵੀ ਮਾੜਾ ਜਿਹਾ ਇਸ ਪਾਸੇ ਵੀ ਜਿਹੜਾ ਉਹ ਦੱਸ ਦੇਣ ਵੀ ਅੱਜ-ਕੱਲ੍ਹ ਕਿੱਦਾਂ ਹੁੰਦਾ ਤੇ ਪਹਿਲਾਂ ਕਿੱਦਾਂ ਹੁੰਦਾ ਸੀ ਤੇ ਹੁਣ ਓਦਾਂ ਕਿਹਨਾਂ ਨੂੰ ਕੀ ਕੁਛ ਜਿਹੜਾ ਉਹ ਮਿਲ ਚੁੱਕਾ ਹੈਗਾ। ਲੈਂਦੇ ਹਾਂ ਜੀ ਹੁਣ ਆਪਾਂ ਇਜਾਜ਼ਤ, ਸਮਾਂ ਸਮਾਪਤ ਹੈ। ਅਗਲੀ ਵਾਰ ਤੱਕ ਲਈ ਇਜਾਜ਼ਤ। ਇਸ ਤੋਂ ਅਗਲਾ ਪ੍ਰੋਗਰਾਮ ਆਵੇਗਾ ਮਸੂਦ ਮੱਲੀ ਹੁਣਾਂ ਦੇ ਨਾਲ। ਮੈਂ ਆਵਾਂਗਾ ਨਾਲ ਹਨੇਰੀਆਂ ਦੇ, ਫਿਰ 11:30 ਤੋਂ 1 ਵਜੇ ਦੇ ਵਿੱਚ ਨਜ਼ਰੀਆ, ਤੇ 1 ਤੋਂ 2:30 ਵਜੇ ਦੇ ਵਿੱਚ ਪ੍ਰੋਗਰਾਮ ਪੇਸ਼ ਕੀਤਾ ਜਾਣਾ ਆ ਤੁਹਾਡੇ ਲਈ ਜਿਹੜਾ ਜੀ ਕੁਝ ਗੱਲਾਂ ਕੁਝ ਗੀਤ, ਤੇ 2:30 ਵਜੇ ਰਿਸ਼ਤਿਆਂ ਦਾ ਪ੍ਰੋਗਰਾਮ। 3 ਤੋਂ 4 ਦੇ ਵਿੱਚ ਪੰਜਾਬੀ ਟੈਕ ਟਾਕ ਜਿਹੜਾ ਆ ਉਹ ਟੈਕਨੋਲੋਜੀ ਦੇ ਆਧਾਰ ਦੇ ਉੱਤੇ ਗੱਲਬਾਤ ਜਿਹੜੀ ਆ ਉਹ ਤੁਹਾਡੇ ਨਾਲ ਪੇਸ਼ ਕੀਤੀ ਜਾਊਗੀ। ਫਿਰ 4 ਤੋਂ 5:30 ਵਜੇ ਦੇਸੋਂ ਪਰਦੇਸ ਜਿਹੜਾ ਉਹ ਪ੍ਰੋਗਰਾਮ ਆ ਉਹ ਪੇਸ਼ ਕੀਤਾ ਜਾਊਗਾ। ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ